ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਪਾਕਿਸਤਾਨ ਨਾਲ ਅਮਨ ਕਾਇਮ ਕਰੇ, ਜਿਸ ਦਾ ਉਸ ਨੂੰ ਫਾਇਦਾ ਹੋਵੇਗਾ ਅਤੇ ਉਸ ਦੀ ਪਹੁੰਚ ਪਾਕਿਸਤਾਨ ਰਾਹੀਂ ਸੈਂਟਰਲ ਏਸ਼ੀਆ ਦੇ ਮੁਲਕਾਂ ਤੱਕ ਹੋਵੇਗੀ। ਸੋ ਵਿਊਅਰਸ, ਵੇਖਣਾ ਇਹ ਹੈ ਕਿ ਕੀ ਭਾਰਤ ਤੇ ਪਾਕਿਸਤਾਨ ਵਿਚਾਲੇ ਕੋਈ ਅਮਨ ਸਮਝੌਤੇ ਲਈ ਗੱਲਬਾਤ ਚੱਲ ਰਹੀ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਕਿਸੇ ਵੀ ਗੱਲਬਾਤ ਦੇ ਵਿੱਚ ਕਸ਼ਮੀਰ ਇਸ਼ੂ ਅਤੇ ਸਿੱਖ ਇਸ਼ੂ ਨੂੰ ਅਣਗੌਲਿਆ ਨਾ ਕੀਤਾ ਜਾਵੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਣਦਿਆਂ ਹੀ ਜਿਹੜਾ ਉਹ ਭਾਰਤ ਦੇ ਨਾਲ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਦੀ ਪੇਸ਼ਕਸ਼ ਕੀਤੀ। ਔਰ ਉਹਨਾਂ ਨੇ ਕਿਹਾ ਕਿ ਭਾਈ ਜੇ ਕੋਈ ਇੱਕ ਕਦਮ ਅੱਗੇ ਆਏਗਾ ਅਸੀਂ 2 ਕਦਮ ਅੱਗੇ ਵਧਾਂਗੇ। ਔਰ ਉਸ ਤੋਂ ਪਹਿਲਾਂ ਵੀ ਹਾਲਾਂ ਜਦੋਂ ਕਿ 2019 ਦੀਆਂ ਇਲੈਕਸ਼ਨਸ ਦਾ ਕੈਂਪੇਨ ਚੱਲ ਰਿਹਾ ਸੀ, ਇਹਦੇ ਬਾਵਜੂਦ ਕਿ ਬਾਲਾਕੋਟ ਦਾ ਡਰਾਮਾ ਮੋਦੀ ਕਰ ਚੁੱਕਾ ਸੀ, ਮੋਦੀ ਸਰਕਾਰ ਉਸ ਤੋਂ ਪਹਿਲਾਂ ਪੁਲਵਾਮਾ ਦੀ ਆੜ ਦੇ ਵਿੱਚ ਹੀ ਇਹ ਬਾਲਾਕੋਟ ਜਿਹਨੂੰ ਸਰਜੀਕਲ ਸਟ੍ਰਾਈਕਸ ਦਾ ਨਾਂ ਦਿੱਤਾ ਗਿਆ, ਇਹਦੇ ਬਾਵਜੂਦ ਇਮਰਾਨ ਖਾਨ ਸਾਹਿਬ ਹੋਪਫੁਲ ਸਨ ਔਰ ਉਹਨਾਂ ਨੇ ਇਸ ਗੱਲ ਨੂੰ ਹਾਲਾਂ ਕੁਛ ਨੇ ਪਸੰਦ ਵੀ ਨਹੀਂ ਸੀ ਕੀਤਾ। ਉਹਨਾਂ ਨੇ ਇਹ ਕਿਹਾ ਜਦੋਂ ਕੈਂਪੇਨ ਚੱਲ ਰਿਹਾ ਸੀ ਕਿ ਮੋਦੀ ਦੇ ਨਾਲ ਜਿਹੜਾ ਉਹ ਗੱਲਬਾਤ ਹੋ ਸਕਦੀ ਹੈ ਔਰ ਉਹ ਡਿਲੀਵਰ ਕਰ ਸਕਦਾ, ਕੁਛ ਇਸ ਕਿਸਮ ਦੀ ਸੀ। ਹਾਲਾਂ ਇਹ ਗੱਲ ਗਲਤ ਨਹੀਂ ਸੀ ਕਿ ਭਾਈ ਦੂਸਰੇ ਮਨਮੋਹਨ ਸਿੰਘ ਜਾਂ ਦੂਸਰੇ ਦੇ ਵੇਲੇ ਤਾਂ ਹਿੰਦੂ ਤਵੀਆਂ ਦਾ ਫੀਅਰ ਹੀ ਇੰਨਾ ਕੁ ਸੀ ਕਿ ਇਹ ਤਾਂ ਕੋਈ ਕਰ ਵੀ ਨਹੀਂ ਸੀ ਸਕਦੇ, ਕੋਈ ਕੰਪਰੋਮਾਈਜ਼ ਨਹੀਂ ਸੀ ਸਟ੍ਰਾਈਕ ਕਰ ਸਕਦੇ ਜਾਂ ਗੱਲਬਾਤ 'ਚ ਹੀ ਉਲਝ ਕੇ ਰਹਿ ਜਾਂਦੇ। ਅਤੇ ਜੇ ਹਿੰਦੂ ਤਵੀ ਚਾਹਣ, ਉਹਨਾਂ ਨੂੰ ਪਤਾ ਹੈ ਕਿ ਵੀ, ਲੇਕਿਨ ਇਹ ਇਸ ਗੱਲ ਨੂੰ ਦੀ ਨੈਗੇਟਿਵਿਟੀ ਇਹ ਸੀ ਕਿ ਅਸੀਂ ਐਂਡੋਰਸ ਕਰ ਰਹੇ ਹਾਂ ਕਿ ਮੋਦੀ ਆਏ। ਹਾਲਾਂਕਿ ਨਜ਼ਰ ਵੀ ਆ ਰਿਹਾ ਸੀ ਜਿਸ ਕਿਸਮ ਦਾ ਉਹਨਾਂ ਨੇ ਪੁਲਵਾਮਾ ਦੀ ਆੜ ਦੇ ਵਿੱਚ ਸਾਰਾ ਮਾਹੌਲ ਸਿਰਜ ਦਿੱਤਾ ਸੀ। ਲੇਕਿਨ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਕਿਵੇਂ ਹਾਲਾਤ ਨੇ ਤੇਜ਼ੀ ਨਾਲ ਪਲਟਾ ਖਾਧਾ ਔਰ ਪਲਟਾ ਖਵਾਇਆ ਗਿਆ ਹਾਲਾਤ ਨੂੰ ਕਿ 5 ਅਗਸਤ 2019 ਨੂੰ ਮੋਦੀ ਸਰਕਾਰ ਨੇ ਬਿਲਕੁਲ ਇੱਕ ਜਿਵੇਂ ਕੋਈ ਖੁਫੀਆ ਆਪਰੇਸ਼ਨ ਹੁੰਦਾ ਇਵੇਂ ਹੀ ਅਮਿਤ ਸ਼ਾਹ ਪਾਰਲੀਮੈਂਟ 'ਚ ਆਇਆ, ਰਾਜ ਸਭਾ ਜਿਹਦੇ ਹੱਥ 'ਚ ਕਾਗਜ਼ ਸੀ ਔਰ ਆਰਟੀਕਲ 370 ਰਾਜ ਸਭਾ 'ਚੋਂ ਸ਼ੁਰੂ ਕੀਤਾ, ਉਹਨੂੰ ਐਬਰੋਗੇਟ ਕਰਕੇ ਉਹ ਮਾਰਿਆ, ਜੰਮੂ ਕਸ਼ਮੀਰ ਦਾ ਸਟੇਟਸ ਵੀ ਮੁਕਾ ਦਿੱਤਾ ਹੈ। ਔਰ ਇਹ ਬੇਸ਼ੱਕ ਮੈਂ ਸਮਝਦਾ ਵੀ ਕਿਸੇ ਨਾ ਕਿਸੇ ਪਾਸੇ ਫੇਲਿਅਰ ਵੀ ਸੀ, ਜੇ ਇੰਟੈਲੀਜੈਂਸ ਲੈਵਲ ਦੀ ਕਹਿਣਾ ਹੋਏ ਪਾਕਿਸਤਾਨ ਦੀ, ਜਾਂ ਕਿਸੇ ਜੇ ਹੁੰਦਾ ਵੀ ਸ਼ਾਇਦ ਪਤਾ ਵੀ ਹੋਏ ਹੁੰਦਾ ਤਾਂ ਕੀ ਕਰਦੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਤੋਂ ਪਹਿਲਾਂ ਟਰੰਪ ਨੇ ਇਨਵਾਈਟ ਵੀ ਕੀਤਾ ਸੀ ਇਮਰਾਨ ਖਾਨ ਸਾਹਿਬ ਨੂੰ, ਮੀਡੀਏਸ਼ਨ ਦੀ ਵੀ ਆਫਰ ਹੋਈ ਔਰ ਬੜੇ ਲੱਗਦਾ ਸੀ ਕਿ ਵੀ ਜਿਵੇਂ ਅਮਰੀਕਾ ਬੜਾ ਇਸ ਦੇ ਉੱਤੇ ਗੱਲਬਾਤ ਕਰ ਰਿਹਾ ਕਿ ਵੀ ਉਹ ਇੰਟਰਵੀਨ ਕਰੇਗਾ। ਔਰ ਉਸ ਦੇ ਨਾਲ ਜਿਹੜਾ ਅਸੀਂ ਦੇਖਦੇ ਹਾਂ ਕਿ ਇਸ ਸਭ ਦੇ ਬਿਲਕੁਲ ਉਲਟ ਜਾ ਕੇ ਜੋ ਹਰਕਤ ਕੀਤੀ ਮੋਦੀ ਸਰਕਾਰ ਨੇ, ਉਹਦੇ 'ਚ ਤਾਂ ਫਿਰ ਇਹੀ ਸੀ ਕਿ ਵੀ ਡਿਪਲੋਮੈਟਿਕ ਰਿਲੇਸ਼ਨਸ ਇੱਕ ਸਟੈਪ ਡਾਊਨ ਆ ਗਏ, ਬੱਸਾਂ ਗੱਡੀਆਂ ਇੱਕ ਦੂਜੇ 'ਚ ਬੰਦ ਹੋ ਗਈਆਂ ਜਾਣ ਦੀਆਂ, ਸਾਰੇ ਰਿਲੇਸ਼ਨਸ ਜਿਹੜੇ ਨੇ ਉਹ ਸਕ੍ਰੈਪ ਕਰ ਲਏ, ਉਹਨਾਂ ਨੇ ਉਹਨੂੰ ਤਲਬ ਕੀਤਾ, ਉਹਨੂੰ ਕੀਤਾ ਔਰ ਇਹ ਜਿਹੜੀ ਹੈ ਗੇਮ ਸ਼ੁਰੂ ਹੋਈ। ਪਾਕਿਸਤਾਨ ਨੇ ਆਪਣੇ ਲੈਵਲ 'ਤੇ UN 'ਚ ਜਿਹੜਾ ਕਿਉਂਕਿ ਅਗਸਤ 'ਚ ਉਹਨਾਂ ਨੇ ਹਰਕਤ ਕੀਤੀ, ਸਤੰਬਰ ਦੇ ਵਿੱਚ UN ਜਨਰਲ ਅਸੈਂਬਲੀ ਸੈਸ਼ਨ ਹੁੰਦਾ ਹੈ, ਇਮਰਾਨ ਖਾਨ ਹੋਰਾਂ ਦੀ ਬੜੀ ਜ਼ਬਰਦਸਤ ਸਪੀਚ ਜਿਹਦੀ ਤਾਰੀਫ ਹੋਈ ਔਰ ਉਹਨਾਂ ਨੇ ਜਿਹੜਾ ਇਹ ਲੱਗਾ ਕਿ ਵੀ ਇਸ ਲੜਾਈ ਨੂੰ ਅੱਗੇ ਲੈ ਕੇ ਜਾਣਗੇ। ਲੇਕਿਨ ਇਸ ਸਾਰੇ ਦੇ ਤੋਂ ਬਾਅਦ ਅਸੀਂ ਦੇਖਦੇ ਹਾਂ, ਜੇ ਮੈਂ ਵਿਚਕਾਰਲਾ ਪੀਰੀਅਡ ਛੱਡ ਵੀ ਦਿਆਂ ਕਿ ਕਿਨੇ ਕੀ ਕਿਹਾ, ਇੰਡੀਆ ਨੇ ਕਿਸ ਲੈਵਲ 'ਤੇ ਪਾਕਿਸਤਾਨ ਨੂੰ ਹੀ ਜਿਹੜਾ ਉਹ ਬਲਾਸਟ ਕਰਵਾਇਆ ਕੀਤਾ, ਡਿਫਰੈਂਟ ਫੋਰਮਸ ਯੂਜ਼ ਕੀਤੀਆਂ, ਪਾਕਿਸਤਾਨ ਨੇ ਆਪਣਾ ਜਿਹੜਾ ਕਸ਼ਮੀਰੀਆਂ ਦਾ ਕੇਸ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਫਿਰ ਅਸੀਂ ਔਰ ਸੀਜ਼ ਫਾਇਰ ਵਾਇਓਲੇਸ਼ਨ 2003 ਤੋਂ ਬਾਅਦ ਇੰਡੀਆ ਨੇ ਬੜੀ ਤੇਜ਼ੀ ਨਾਲ ਉਹ ਸ਼ੁਰੂ ਕਰ ਦਿੱਤਾ ਫਾਇਰਿੰਗ, ਦੂਜੇ ਪਾਸੇ ਪਾਕਿਸਤਾਨ ਨੇ ਵੀ ਮੋੜਵੇਂ ਜਵਾਬ ਦਿੱਤੇ, ਹਜ਼ਾਰਾਂ ਵਾਇਓਲੇਸ਼ਨ, ਫਿਰ ਤਲਬ ਇੱਕ ਦੂਜੇ ਦੇ ਹਾਈ ਕਮਿਸ਼ਨਰ ਔਰ ਪ੍ਰੋਟੈਸਟ। ਇਹ ਸਭ ਚੱਲਦੇ ਆ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਚੇਂਜ ਆਫ ਗਾਰਡ ਹੋਇਆ, ਟਰੰਪ ਦੀ ਥਾਂ ਬਾਈਡਨ ਆਇਆ। ਉਧਰ ਚਾਈਨਾ ਦੇ ਨਾਲ 2020 ਪੂਰਾ ਜਿਹੜਾ ਇੱਕ ਆਪਣੇ ਕਿਸਮ ਦਾ, ਜਿਸ ਦੇ ਵਿੱਚ ਗਲਵਾਨ ਵੈਲੀ, ਲੱਦਾਖ ਦੇ ਵਿੱਚ 50-50 ਹਜ਼ਾਰ ਸੋਲਜਰ ਦੋਨੋਂ ਪਾਸਿਓਂ
ਉਹ ਸਾਰਾ ਡਰਾਮਾ ਜਿਹੜਾ ਸੀ ਉਹ ਵੀ ਹੋਇਆ। ਉਹਦੇ 'ਚ ਚਾਈਨਾ ਔਰ ਪਾਕਿਸਤਾਨ ਹੋਰ ਕਲੋਜ਼ ਆਏ। ਸੋ ਇਹ ਲੱਗਾ ਕਿ ਵੀ ਕਸ਼ਮੀਰ ਦਾ ਕੇਸ ਵੀ, ਔਰ ਜ਼ਾਹਰ ਹੈ ਅਸੀਂ ਤਾਂ ਭਾਵੇਂ ਪਿੱਗੀ ਬੈਕ ਹੀ ਕਰਦੇ ਹਾਂ, ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਭਾਈ ਸਿੱਖ ਫੈਕਟਰ ਬੇਸ਼ੱਕ ਸਾਡੀ ਗਿਣਤੀ ਘੱਟ ਹੈ ਜਾਂ ਇੰਟਰਨੈਸ਼ਨਲ ਅਰੀਨਾ ਤੇ ਅਸੀਂ ਨਹੀਂ ਹੈ ਇਸ ਹਵਾਲੇ ਨਾਲ ਕਿ ਭਾਈ ਸਾਡਾ ਆਪਣਾ ਕੋਈ ਅਸੀਂ ਡਿਸਪਿਊਟਡ ਟੈਰੀਟਰੀ 'ਚ ਰਹਿਣ ਵਾਲੇ ਨਹੀਂ ਹੈ, ਪਰ ਪਾਕਿਸਤਾਨ 'ਚ ਵੀ ਸਾਡਾ ਕਿਉਂਕਿ ਖੁਦ ਹੀ ਇਮਰਾਨ ਖਾਨ ਦੀ ਹਕੂਮਤ ਨੇ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ, ਸਿੱਖ ਨੇਸ਼ਨ ਦੀ ਜਿਹੜੀ ਹੈ ਉਹਨਾਂ ਨੇ ਸਿੰਪਥੀਜ਼ ਔਰ ਸਪੋਰਟ ਵੀ ਲਈ, ਔਰ ਦੁਨੀਆ ਭਰ ਪਾਕਿਸਤਾਨ 'ਚ ਸਿੱਖ ਰਹਿੰਦੇ ਨੇ। ਔਰ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਹਕੂਮਤ ਨੇ ਮਾਈਨੋਰਿਟੀਜ਼ ਦੇ ਇਸ਼ੂ ਦੇ ਉੱਤੇ ਔਰ ਸਿੱਖਾਂ ਦੇ ਉੱਤੇ ਖਾਸ ਤੌਰ ਤੇ ਰਿਮਾਰਕੇਬਲ ਕੰਮ ਕੀਤਾ। ਹੁਣ ਅਚਾਨਕ ਜਿਹੜੀਆਂ 2-3 ਡਿਵੈਲਪਮੈਂਟਸ ਇਸ ਪੀਰੀਅਡ 'ਚ ਆਈਆਂ, ਉਹ ਇਹ ਨਹੀਂ ਹੈ ਕਿ ਵੀ ਸਾਡੇ ਕੋਲ ਕੋਈ ਡੈਫੀਨਿਟ ਜਾਣਕਾਰੀ ਹੈ, ਪਰ ਕਈ ਵਾਰੀ ਕੁਝ ਚੀਜ਼ਾਂ ਤੁਸੀਂ ਸਮੈਲ ਕਰ ਸਕਦੇ ਹੋ। ਔਰ ਉਹਦੇ 'ਚ ਕਿਉਂਕਿ ਵੱਡੇ ਪਲੇਅਰ ਆ ਗਏ, ਸਾਰਾ ਫੋਕਸ ਇੰਡੋ ਪੈਸੀਫਿਕ ਹੋ ਗਿਆ। ਚਾਈਨਾ ਦੀ 380-390 ਬਿਲੀਅਨ ਡਾਲਰ ਦੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਇਨਵੈਸਟਮੈਂਟ ਹੈ। ਗਵਾਦਰ ਪੋਰਟ ਨੂੰ ਸੇਫ ਕਰਨਾ ਹੈ, ਕੁਆਡ ਦੇ ਥੱਲੇ ਚਾਈਨਾ ਨੂੰ ਘੇਰਨ ਦੀ ਲਾਈਨ ਹੈ। ਉਧਰੋਂ ਅਮਰੀਕਾ ਜਿਹੜਾ ਉਹਨਾਂ ਨੇ ਉਹ ਦੂਜੀ ਉਹ ਟਾਸਕ ਫੋਰਸ ਫਾਈਨੈਂਸ਼ੀਅਲ ਦੀ ਤਲਵਾਰ ਵੀ ਪਾਕਿਸਤਾਨ ਦੇ ਸਿਰ ਲਟਕਾਈ ਹੋਈ ਹੈ। ਹੁਣ ਸ਼ਾਇਦ ਜੂਨ ਜਾਂ ਜੁਲਾਈ 'ਚ ਫਿਰ ਕੰਸੀਡਰ ਕਰਨਾ ਹੈ, ਗ੍ਰੇ ਲਿਸਟ 'ਚ ਹੈ ਜੀ, ਬਲੈਕ 'ਚ ਜਾਏਗਾ ਨਹੀਂ ਜਾਏਗਾ। ਔਰ ਵਿਦਨ ਕੰਟਰੀ ਵੀ ਜ਼ਾਹਰ ਹੈ ਆਪਣੇ ਕਿਸਮ ਦੇ ਚੈਲੰਜਸ ਨੇ। ਹੁਣ ਇਸ ਸਾਰੇ 'ਚ ਇੱਕ ਪਾਸੇ ਤਾਂ ਇਹ, ਔਰ ਇਸ ਸਾਰੇ ਪੀਰੀਅਡ 'ਚ ਅਸੀਂ ਦੇਖੀਏ ਜਿੰਨਾ ਐਂਟਾਈ ਪਾਕਿਸਤਾਨ ਪ੍ਰੋਪੇਗੈਂਡਾ ਭਾਰਤ ਦੇ ਵਿੱਚ ਔਰ ਬਾਹਰ ਵੀ ਸਾਹਮਣੇ ਆਇਆ ਕਿ ਕਿਵੇਂ ਡਿਸਇਨਫੋ ਲੈਬ ਨੇ, ਯੂਰਪੀਅਨ ਉਸ NGO ਨੇ ਲੱਭਿਆ ਕਿ ਕਿਵੇਂ ਸੈਂਕੜਿਆਂ NGOs, ਸੈਂਕੜਿਆਂ ਥਿੰਕ ਟੈਂਕ, ਸੈਂਕੜਿਆਂ ਵੈਬਸਾਈਟ ਜਿਹੜੇ ਪਾਕਿਸਤਾਨ ਦੇ ਖਿਲਾਫ ਔਰ ਦੂਸਰਾ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਫੈਲਾ ਰਹੇ ਸੀ, ਇਹ ਬਰਾਬਰ ਚੱਲ ਰਿਹਾ ਸੀ। ਭਾਰਤ ਦੇ ਵਿੱਚ ਉਹਨਾਂ ਦੀ ਟੌਪ ਲੀਡਰਸ਼ਿਪ ਤੋਂ ਲੈ ਕੇ ਬਲੋਚਿਸਤਾਨ ਮੁੱਦਾ, ਗਿਲਗਿਤ ਦਾ ਮੁੱਦਾ ਔਰ ਪੂਰੇ ਨੈਗੇਟਿਵਿਟੀ ਹਰ ਪੱਖ ਤੋਂ ਬਰਾਬਰ ਜਾ ਰਹੀ ਸੀ। ਫਿਰ ਆਲ ਆਫ ਏ ਸਡਨ ਇਹ ਪਹਿਲਾਂ ਘਟਿਆ, ਫਿਰ ਬੰਦ ਹੋਇਆ, ਫਿਰ ਆਇਆ ਕਿ ਜੀ ਦੋਨੋਂ ਪਾਸਿਆਂ ਦੇ ਮਿਲਟਰੀ ਕਮਾਂਡਰਸ ਨੇ, ਇੰਡੀਆ ਪਾਕਿਸਤਾਨ ਦਿਆਂ ਨੇ ਐਲਾਨ ਕਰ ਦਿੱਤਾ ਹੈ ਕਿ 2003 ਦੇ ਜਿਹੜਾ ਸੀਜ਼ ਫਾਇਰ ਹੈ ਉਹਨੂੰ ਅਸੀਂ ਫੋਲੋ ਕਰਾਂਗੇ। ਦੈਟ ਵਾਜ਼, ਇਸ ਨੂੰ ਅਸੀਂ ਪੋਜ਼ਿਟਿਵ ਕਹਿੰਦੇ ਹਾਂ ਕਿਉਂਕਿ ਦੋਨੋਂ ਪਾਸਿਆਂ ਦੇ ਬਾਰਡਰ ਤੇ ਵਿਚਾਰੇ ਉਹਨਾਂ ਨੂੰ ਉੱਠਣ ਵੀ ਨਹੀਂ ਦਿੰਦੀਆਂ ਦੋਨੋਂ ਧਿਰਾਂ ਕਿਤੇ, ਤੇ ਉਹਨਾਂ ਦੇ ਉਹ ਸ਼ਿਕਾਰ ਵੀ ਹੁੰਦੀਆਂ ਨੇ। ਜਦੋਂ ਵੀ ਹੁੰਦਾ ਕੋਈ ਬੱਚਾ ਮਾਰਿਆ ਗਿਆ, ਕੋਈ ਹੋਰ ਹੋਇਆ, ਉਹਨਾਂ ਦੇ ਜਿਹੜੇ ਮਾੜਾ ਮੋਟਾ ਘਰ ਬਣਾਉਂਦੇ ਨੇ ਉਹ ਟੱਟ ਜਾਂਦੇ ਨੇ। ਲੇਕਿਨ ਇਸ ਤੋਂ ਇੱਕ ਗੱਲ ਜ਼ਰੂਰ ਲੱਗੀ ਕਿ ਵੀ ਇਹ ਇਕੱਲਾ ਮਿਲਟਰੀ ਕਮਾਂਡਰਸ ਦੀ ਆਪਣੀ ਕੀ ਹੈਸੀਅਤ ਹੈ, ਇਹ ਪੋਲੀਟੀਕਲ ਜਿਹੜੀ ਹੈ ਗੱਲਬਾਤ ਹੈ। ਔਰ ਉਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਸਪੈਸ਼ਲ ਪੋਲੀਟੀਕਲ ਐਡਵਾਈਜ਼ਰ ਇਮਰਾਨ ਖਾਨ ਦੇ, ਉਹ ਕਰਨ ਥਾਪਰ ਨੂੰ ਇੰਟਰਵਿਊ 'ਚ ਕਹਿ ਚੁੱਕੇ ਸੀ ਕਿ ਗੱਲਬਾਤ ਹੀ ਹੱਲ ਹੈ ਔਰ ਦਿਸ ਦੈਟ। ਚਲੋ ਇਸ ਦਾ ਕ੍ਰੈਡਿਟ ਕਿ ਅਜੀਤ ਡੋਵਲ ਜਿਹੜਾ ਸ਼ੈਤਾਨ ਦਾ ਪਿਓ ਹੈ ਉਹ ਡਾਇਰੈਕਟਲੀ ਇਨਵੋਲਵ ਹੈ, ਪਰ ਉਹਨੂੰ ਵੀ ਇੱਕ, ਜੇ ਤੁਸੀਂ ਜਸਟ ਇਹ ਕਹੋ ਕਿ ਜੀ ਇੱਕ ਚੰਗੀ ਗੱਲ ਹੋਈ, ਅਸੀਂ ਵੀ ਉਹਨੂੰ ਉਵੇਂ, ਹਾਲਾਂ ਮੱਥਾ ਸਾਡਾ ਜ਼ਰੂਰ ਠਣਕਿਆ ਕਿ ਭਾਈ ਇੱਕ ਪਾਸੇ ਤਾਂ ਕਸ਼ਮੀਰ ਦਾ ਮੁੱਦਾ ਜਿਸ ਬਾਰੇ ਬੜਾ ਕਲੀਅਰ ਸੀ ਕਿ ਭਾਈ, ਹਾਲਾਂਕਿ ਆਰਟੀਕਲ 370 ਨੂੰ ਪਾਕਿਸਤਾਨ ਨੇ ਤਾਂ ਕਦੇ ਉਹਨੂੰ ਵੀ ਅਹਿਮੀਅਤ ਨਹੀਂ ਸੀ ਦਿੱਤੀ ਹੋਈ ਕਿਉਂਕਿ ਉਹਨਾਂ ਦਾ ਤਾਂ ਬਿਲਕੁਲ ਇਸ਼ੂ ਕਲੀਅਰ ਹੈ ਕਿ ਵੀ ਇਹ UN ਦੇ ਵਿੱਚ ਡਿਸਪਿਊਟਡ ਟੈਰੀਟੋਰੀ ਹੈ ਔਰ ਇਹਨੂੰ ਤੁਸੀਂ ਉਹਦੇ ਪਲੇਬਿਸਾਈਡ ਕਰਵਾਓ, ਰਾਇਸ਼ੁਮਾਰੀ ਕਰਵਾਓ, ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪੁੱਛੋ ਕੀ ਹੈ। ਲੇਕਿਨ ਇਸ ਪੀਰੀਅਡ 'ਚ ਡਿਵੈਲਪਮੈਂਟਸ ਹੁੰਦੀਆਂ ਨੇ, ਪਾਕਿਸਤਾਨ ਦਾ ਨਕਸ਼ਾ ਜਿਸ ਦੇ ਵਿੱਚ ਆਜ਼ਾਦ ਕਸ਼ਮੀਰ ਉਸ ਦਾ ਹਿੱਸਾ ਬਣਦਾ ਹੈ, ਭਾਵੇਂ ਕਿਹਾ ਜਾਂਦਾ ਹੈ ਕਿ ਭਾਈ ਉਹਦੀ ਹੋਂਦ ਵੱਖਰੀ ਹੈ। ਗਿਲਗਿਤ ਔਰ ਬਾਲਿਸਤਾਨ ਨੂੰ ਵੀ ਇੱਕ ਜਿਹੜਾ ਸਪੈਸ਼ਲ ਸਟੇਟਸ ਦੇ ਥੱਲੇ ਉਹਨਾਂ ਦੀਆਂ ਚੋਣਾਂ ਵੀ ਹੁੰਦੀਆਂ ਨੇ ਔਰ ਉਹਨੂੰ ਵੀ ਉਸ ਪਾਸੇ ਵੱਲ ਪੇਸ਼ਕਦਮੀ ਤਾਂ ਕਿ ਉਹਦੀ ਰੈਕਗਨੀਸ਼ਨ ਵੀ ਆਪਣੇ ਢੰਗ ਦੇ ਨਾਲ ਕੀਤੀ ਗਈ। ਹੁਣ ਇਹ ਵੀ ਖਿਆਲ ਆਇਆ ਕਿ ਭਾਈ ਇਹੀ ਕੰਮ ਤਾਂ ਕਿਤੇ ਨਾ ਕਿਤੇ ਇੰਡੀਆ ਨੇ ਵੀ ਕੀਤਾ ਕਿ ਉਹਨਾਂ ਨੇ ਉਹਨੂੰ ਤੋੜ ਕੇ ਸਾਰਾ ਉਹਨਾਂ ਨੇ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ, ਜੰਮੂ ਕਸ਼ਮੀਰ ਨੂੰ ਬਣਾ ਦਿੱਤਾ। ਵੀ ਕੋਈ ਹੋਰ ਗੱਲ ਤਾਂ ਨਹੀਂ, ਹਾਲਾਂ ਰਾਈਵਲਸ ਤਾਂ ਕਹਿੰਦੇ ਹੀ ਨੇ ਅਸੀਂ ਇਸ ਦੇ ਉੱਤੇ ਨਾ ਉਦੋਂ ਇਤਬਾਰ ਕੀਤਾ ਨਾ ਹੁਣ ਕਰਦੇ ਹਾਂ, ਲੇਕਿਨ ਤੁਹਾਡਾ ਇਹ ਫਰਜ਼ ਜ਼ਰੂਰ ਹੈ ਕਿ ਜਿਹੜੀਆਂ ਫੀਲਿੰਗਸ ਚੱਲ ਰਹੀਆਂ, ਹੁਣ ਭਾਰਤ ਨੇ ਐਲਾਨ ਕੀਤਾ ਕਿ ਜੀ ਉਹ ਵਾਹਗਾ ਤੱਕ ਜਿਹੜਾ ਉਹ ਸਿੱਧੀ
ਡਾਇਰੈਕਟ ਸੜਕ ਦਿੱਲੀ ਤੋਂ ਬਣਾਉਣਗੇ। ਭਾਰਤ ਦੇ ਵਿੱਚ ਆਲ ਆਫ ਏ ਸਡਨ ਪਾਕਿਸਤਾਨ ਦਾ ਜਿਹੜਾ ਉਹ ਖਤਮ ਹੋ ਗਿਆ। ਪਾਕਿਸਤਾਨ ਦੇ ਖਿਲਾਫ ਹੁਣ ਤੁਹਾਨੂੰ ਕੋਈ ਨਿਊਜ਼ ਸਟੋਰੀ, ਕੋਈ ਅਦਰਵਾਈਜ਼ ਜਿਹੜਾ ਉਹ ਨਹੀਂ ਮਿਲੇਗਾ, ਕਿਉਂਕਿ ਹੈ ਤਾਂ ਉਹਨਾਂ ਦੀ ਹੈਡਲਾਈਨ ਉੱਤੋਂ ਹੀ ਆਉਂਦੀ ਹੈ। ਅੱਛਾ। ਸੈਕੰਡਲੀ ਅਸੀਂ ਇਹ ਦੇਖ ਰਹੇ ਹਾਂ, ਹਾਲਾਂ ਇਹ ਵੀ ਹੋ ਸਕਦਾ ਹੈ ਇਮਰਾਨ ਖਾਨ ਸਾਹਿਬ ਨੇ ਗੁੱਡ ਫੇਸ, ਹੁਣ ਅੱਜ ਜਿਹੜੀ ਇੱਕ ਖਬਰ ਸਾਰੀ ਮੀਡੀਆ ਨੇ ਲਾਈ ਹੈ, ਪੀਸ ਵਿਦ ਪਾਕਿਸਤਾਨ ਵਿਲ ਗਿਵ ਇੰਡੀਆ ਡਾਇਰੈਕਟ ਐਕਸੈਸ ਟੂ ਸੈਂਟਰਲ ਏਸ਼ੀਆ। ਇਮਰਾਨ ਖਾਨ ਉਹਨਾਂ ਨੇ ਜਿਹੜਾ 2 ਰੋਜ਼ਾ ਜਿਹੜਾ ਚੱਲ ਰਿਹਾ ਡਿਸਕਸ਼ਨ ਇਸਲਾਮਾਬਾਦ ਸਿਕਿਉਰਿਟੀ ਡਾਇਲੋਗ, ਉਹਦੇ 'ਚ ਉਹਨਾਂ ਨੇ ਇਨੋਗਰਲ ਐਡਰੈਸ ਜਿਹੜਾ ਦਿੱਤਾ ਹੈ, ਉਹਦੇ 'ਚ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਭਾਈ ਇੰਡੀਆ ਵਿਲ ਬੀ ਬੈਨੀਫਿਟਡ ਇਕਨੋਮਿਕਲੀ ਬਾਈ ਹੈਵਿੰਗ ਪੀਸ ਵਿਦ ਹਿਜ਼ ਕੰਟਰੀ as it will enable New Delhi to directly access the resource rich Central Asia region through Pakistani territory। ਉਹਨਾਂ ਨੇ ਕਿਹਾ ਜੀ ਦੇਖੋ, ਹਾਲਾਂ ਉਹਦੇ 'ਚ ਅਲਟੀਮੇਟਲੀ ਉਹਨਾਂ ਨੇ ਕਸ਼ਮੀਰ ਬਾਰੇ ਹੀ ਕਿਹਾ ਕਿ if India gives Kashmiris their right under UN resolutions it will be greatly beneficial for Pakistan as well as for India। ਉਹਨਾਂ ਨੇ ਕਿਹਾ ਜੀ ਆਹ ਦੇਖੋ 5 ਜਿਹੜੇ ਰਿਸੋਰਸ ਰਿਚ ਕੰਟਰੀਜ਼ ਨੇ, ਕਜ਼ਾਕਿਸਤਾਨ ਹੈ, ਕਿਰਗਿਜ਼ ਰਿਪਬਲਿਕ ਹੈ, ਤਾਜ਼ਿਕਸਤਾਨ ਹੈ, ਤੁਰਕਮਾਨਿਸਤਾਨ ਹੈ, ਉਜ਼ਬੇਕਿਸਤਾਨ ਹੈ, ਇਹਨਾਂ ਦੀ ਜਿਹੜੀ ਹੈ ਉਹਨਾਂ ਤੱਕ ਇੰਡੀਆ ਦੀ ਪਹੁੰਚ ਹੋਏਗੀ। ਪਾਕਿਸਤਾਨ 'ਚੋਂ ਉਹਨਾਂ ਨੂੰ ਜਿਹੜਾ ਉਹ ਲਾਂਘਾ ਮਿਲੇਗਾ ਔਰ ਇਹ ਜਿਹੜਾ ਬੜੇ ਫਾਇਦੇ 'ਚ ਰਹੇਗਾ ਉਹਨਾਂ ਦੇ ਵੀ ਔਰ ਸਾਡੇ ਲਈ ਵੀ ਇਹ ਫਾਇਦੇ 'ਚ। ਅੱਛਾ। ਹੁਣ ਮਤਲਬ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਕੋਈ ਐਸੀ ਗੱਲ ਕਹੀ ਹੈ ਜਿਹੜੀ ਇਹ ਦੱਸਦੀ ਹੈ ਕਿ ਵੀ ਜਿਹੜੀ ਗੱਲ ਉਹਨਾਂ ਨੇ ਪਹਿਲਾਂ ਨਹੀਂ ਕਹੀ ਹੋਏ, ਲੇਕਿਨ ਜਦੋਂ ਟਾਈਮਿੰਗ ਦੇਖਦੇ ਹੋ, ਆਫਰ ਦੀ ਗੱਲ ਕਰਦੇ ਹੋ, ਔਰ ਇਹਦੇ ਬਾਵਜੂਦ ਕਿ ਇੰਡੀਆ ਨੇ ਨਾ ਤਾਂ ਜੰਮੂ ਕਸ਼ਮੀਰ ਦਾ ਸਟੇਟਸ ਰੀਸਟੋਰ ਕੀਤਾ, ਨਾ ਹੀ ਉੱਥੇ ਜਿਹੜੀ ਮਿਲੀਅਨ ਫੌਜ ਰੱਖੀ ਹੋਈ ਹੈ ਉਸ ਦੇ ਵਰਤਾਰੇ 'ਚ ਕੋਈ ਫਰਕ ਆਇਆ। ਲਗਾਤਾਰਤਾ ਨਾਲ ਉਹੀ ਜਿਹੜੇ 3 ਡਰਟੀ ਡੀਜ਼ ਨੇ, ਡੈਮੋਗ੍ਰਾਫਿਕ ਚੇਂਜ, ਡੀਲਿਮਿਟੇਸ਼ਨ ਔਰ ਡਿਸਟ੍ਰਿਕਟਿੰਗ ਦੇ ਨਾਂ ਦੇ ਥੱਲੇ, ਔਰ ਉਹ ਜਿਹੜੇ ਈਵਨ ਪ੍ਰੋ ਇੰਡੀਆ ਮਹਿਬੂਬਾ ਮੁਫਤੀ ਜਾਂ ਅਬਦੁੱਲਾ ਦੂਜਾ ਉਹਨਾਂ ਦੇ ਉੱਤੇ ਈਡੀ ਦਾ, ਈਵਨ ਹੁਣ ਦਿੱਲੀ ਹਾਈ ਕੋਰਟ 'ਚ ਜਾ ਕੇ ਮਹਿਬੂਬਾ ਮੁਫਤੀ ਨੇ ਈਡੀ ਦਾ ਜਿਹੜਾ ਸੀ ਸਮਨ ਉਸ ਨੂੰ ਰੁਕਵਾਇਆ ਵਕਤੀ ਤੌਰ ਤੇ। ਸੋ ਉਸ ਸਭ ਦੇ ਚਲਦਿਆਂ ਐਸੀ ਪਾਕਿਸਤਾਨ ਦੀ ਕੀ ਮਜਬੂਰੀ ਹੈ ਕਿ ਪਾਕਿਸਤਾਨ ਨੇ ਜਿਹੜੀ ਹੈ ਉਹ ਹਨੀ ਟੰਗ ਕਰ ਲਈ। ਸੋ ਉਹਦੇ 'ਚ ਇਹ ਸਮਝ ਆ ਸਕਦਾ ਹੈ ਕਿ ਵੀ ਕੋਈ ਦਬਾਅ ਬਣ ਰਿਹਾ ਹੈ, ਕੋਈ ਚਾਈਨਾ ਦਾ ਦਬਾਅ ਬਣ ਰਿਹਾ, ਕਿਉਂਕਿ ਚਾਈਨਾ ਵੀ ਅਲਟੀਮੇਟਲੀ ਇਹ ਨਹੀਂ ਚਾਹੇਗਾ, ਕਿਉਂਕਿ ਆਲਰੇਡੀ ਉਹ ਬਿਗਰ ਗੇਮ 'ਚ ਆਪਣੇ ਆਪ ਨੂੰ ਦੇਖਦਾ ਵੀ ਉਹ ਤਾਂ ਮਿਡਲ ਕਿੰਗਡਮ ਹੈ। ਉਹਨਾਂ ਨੇ ਵੱਡੀ ਅਮਰੀਕਾ ਦੇ ਲੈਵਲ ਦੇ ਉੱਤੇ ਦੁਨੀਆ 'ਚ ਉਹਨਾਂ ਦਾ ਇਨਫਲੂਐਂਸ ਹੈ। ਉਹ ਲੋਕਲਾਂ ਨੂੰ ਸਮਝਦਾ ਵੀ ਇਹ ਲੋਕਲ ਨੂੰ ਪਾਸੇ ਕਰੋ, ਇਹਨਾਂ ਨੂੰ ਤੁਸੀਂ ਉਹਨੇ ਨਿਬੇੜ ਲਓ ਤਾਂ ਕਿ ਉਹਨਾਂ ਦਾ ਜਿਹੜੀ ਹੈ ਇਨਵੈਸਟਮੈਂਟ ਵੀ ਸੇਫ ਰਹੇ ਔਰ ਉਹਨਾਂ ਦੀ ਟ੍ਰੇਡਰ ਨੇ ਅਲਟੀਮੇਟਲੀ। ਹੁਣ ਇਹ ਵੀ ਚੱਲ ਰਿਹਾ। ਨਾਲ ਦੀ ਨਾਲ ਅਸੀਂ ਖਬਰ ਦੇਖਦੇ ਹਾਂ, ਇੰਡੋ ਪਾਕ ਇੰਡਸ ਵਾਟਰ ਟਾਕਸ ਔਨ ਮਾਰਚ 23 ਜ਼ਾਹਰ ਹੈ ਇੰਡਸ ਵਾਟਰ ਟਰੀਟੀ 1960 ਦੇ ਵਿੱਚ ਹੋਈ। ਇੰਡੀਆ ਜਦੋਂ ਕੋਈ ਵਾਇਲੇਟ, ਔਰ ਇਹ ਆਲਰੇਡੀ ਵਰਲਡ ਬੈਂਕ ਦੇ ਥੱਲੇ ਹੈ ਔਰ ਪਰਮਾਨੈਂਟ ਇੰਡਸ ਕਮਿਸ਼ਨ ਹੈ, ਉਹਦੇ ਥੱਲੇ ਸਾਲ ਦੇ ਵਿੱਚ ਜਿਹੜੀ ਹੈ 2 ਵਾਰ ਇਹਦੀ ਮੀਟਿੰਗ ਹੁੰਦੀ ਹੈ ਦੇਖਣ ਦੇ ਲਈ ਕਿ ਭਾਈ ਇਹ ਜਿਹੜੇ ਉਹਦੇ ਪ੍ਰੋਵੀਜ਼ਨ ਨੇ ਇੰਡਸ ਵਾਟਰ ਟਰੀਟੀ ਦੇ ਉਹਨਾਂ ਨੂੰ ਦੋਨੋਂ ਫੋਲੋ ਕਰ ਰਹੇ ਨੇ ਕਿ ਨਹੀਂ। ਪਰ ਪਿਛਲੇ 2.5 ਸਾਲ ਦੇ ਵਿੱਚ ਕੋਈ ਮੀਟਿੰਗ ਨਹੀਂ ਸੀ ਹੋਈ, ਕਿਉਂਕਿ ਕਸ਼ਮੀਰ ਦਾ ਮੁੱਦਾ ਆ ਗਿਆ। ਕੋਵਿਡ-19 ਦਾ ਫੈਬਰਰੀ 2020 'ਚ ਆਇਆ, ਬਟ ਕਿਉਂਕਿ ਕਸ਼ਮੀਰ ਦਾ ਮੁੱਦਾ 5 ਅਗਸਤ 2019 ਨੂੰ ਇਹਨਾਂ ਨੇ ਉਹਦਾ ਹੁਣ ਆਲ ਆਫ ਏ ਸਡਨ ਇਸ ਦੇ ਵਿੱਚ ਜ਼ਾਹਰ ਹੈ ਪਾਕਿਸਤਾਨ ਨੇ ਸਹਿਮਤੀ ਦਿੱਤੀ, ਫਿਰ ਹੀ 2.5 ਸਾਲ ਬਾਅਦ ਜਿਹੜੀ ਹੈ ਇਹ ਮੀਟਿੰਗ ਹੋਣ ਜਾ ਰਹੀ ਹੈ ਔਰ ਇਹ ਮਾਰਚ 23 ਔਰ 24 ਨੂੰ ਹੋਏਗੀ। ਔਰ ਉਹਨਾਂ ਨੇ ਕਿਹਾ ਕਿ ਜੀ ਕਿਉਂਕਿ ਇਹ ਰੂਟੀਨ ਦੀ ਗੱਲਬਾਤ ਹੋਏਗੀ, ਭਾਰਤ ਸੀਰੀਜ਼ ਆਫ ਡੈਮਸ ਚਨਾਬ ਦੇ ਉੱਤੇ ਜਿਹੜਾ ਹੈ ਉਹ ਕਰ ਰਿਹਾ ਔਰ ਪਾਕਿਸਤਾਨ ਦਾ ਇਹ ਫੀਅਰ ਹੈ ਕਿ ਜਿਹੜੇ ਡੈਮਸ ਨੇ ਔਰ ਸਟੋਰੇਜ ਪੌਂਡਸ ਨੇ ਉਹ ਭਾਰਤ ਨੂੰ ਐਕਸੈਸਿਵ ਐਬਿਲਿਟੀ ਦਿੰਦਾ ਹੈ ਫਲੋ ਆਫ ਰਿਵਰ ਨੂੰ ਕੰਟਰੋਲ ਕਰਨ 'ਤੇ, ਇਸ ਲਈ ਉਹਦੇ ਕੋਲ ਸਟ੍ਰੈਟੇਜਿਕ ਲਿਵਰੇਜ ਹੁੰਦੀ ਹੈ। ਔਰ ਇਹ ਜਦੋਂ ਵੀ ਪੋਲੀਟੀਕਲ ਟੈਂਸ਼ਨ ਔਰ ਵਾਰ ਹੋਏ ਔਰ ਵਰਲਡ ਬੈਂਕ ਕਿਉਂਕਿ ਉਹ ਜਾਮਨ ਹੈ, ਐਜੂਕੇਟਰ ਹੈ ਇਸ ਸਾਰੇ ਦੇ ਵਿੱਚ, ਉਹਨਾਂ ਨੇ ਹਮੇਸ਼ਾ ਉਹ ਕਹਿੰਦੇ ਨੇ ਨਹੀਂ ਇੰਡੀਆ ਬਿਲਟ ਡੈਮਸ ਜਿਹੜੇ ਨੇ ਉਹਦੇ 'ਚ ਮਾਈਨਰ ਐਡਜਸਟਮੈਂਟਸ ਹੋ ਸਕਦੀਆਂ ਨੇ, ਪਾਕਿਸਤਾਨ ਦੇ ਕੰਸਰਨਸ ਨੂੰ ਜਿਹੜਾ ਉਹ ਮੱਦੇਨਜ਼ਰ ਰੱਖਿਆ ਜਾ ਸਕਦਾ ਹੈ। ਔਰ ਇਸ ਸਾਰੇ 'ਚੋਂ ਹੁਣ ਮੈਂ ਜਦੋਂ ਇਹਨਾਂ ਸਾਰੀਆਂ ਤਿੰਨੋਂ ਡਿਵੈਲਪਮੈਂਟਸ ਨੂੰ ਮਿਲਾ ਕੇ ਦੇਖਦੇ ਤੇ ਮੈਨੂੰ ਕਿਤੇ ਨਾ ਕਿਤੇ ਇਹ ਮੱਥਾ ਠਣਕਦਾ ਹੈ ਕਿ ਵੀ ਕੋਈ ਨਾ ਕੋਈ ਇਸ ਕਿਸਮ ਦੀ ਡੀਲ ਨਾ ਸਟ੍ਰਾਈਕ ਹੋਈ ਹੋਏ ਜਾਂ ਨਾ ਹੋਏ
ਜਿਹਦੇ ਥੱਲੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜਿਹੜਾ ਇੱਕ ਸਟੇਜ ਦੇ ਉੱਤੇ ਜਿਹੜਾ ਇੰਡੀਆ ਨੇ ਮੁਸ਼ਰਫ ਰਜੀਮ ਦੇ ਵੇਲੇ ਸੀ ਕਿ ਜੀ ਜਿਹੜਾ ਤੁਹਾਡਾ ਕਸ਼ਮੀਰ ਪਾਰਟ ਹੈ ਤੁਸੀਂ ਰੱਖੋ, ਜਿਹੜਾ ਇੱਧਰ ਲੈ ਆਓ ਇੱਧਰ ਰਹਿਣ ਦਿਓ, ਬਾਕੀ ਜਿਹਨੂੰ ਉਹੀ ਕਹਿੰਦੇ ਨੇ ਜੀ ਅੱਲਾ ਅੱਲਾ ਖੈਰ ਸੱਲ ਤੇ ਕੰਮ ਮੁਕਾਓ, ਇਹ ਜਿਹੜੀ ਲਾਈਨ ਆਫ ਕੰਟਰੋਲ ਹੈ ਇਹਨੂੰ ਪਰਮਾਨੈਂਟ ਬਾਰਡਰ ਬਣਾ ਦਿਓ। ਸੋ ਕਿਉਂਕਿ ਦੇਖੋ ਅਸੀਂ ਇਹ ਸਮਝਦੇ ਹਾਂ ਕਿ ਕਸ਼ਮੀਰੀਆਂ ਦੇ ਇਸ਼ੂ ਦੇ ਨਾਲ ਹੁਣ ਇਹ ਠੀਕ ਹੈ ਵੀ ਜੰਮੂ ਕਸ਼ਮੀਰ ਦੇ ਅਸੀਂ ਉਹਨਾਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਹਮਾਇਤੀ ਵੀ ਹੈ ਔਰ ਗਵਾਂਢੀ ਵੀ ਨੇ, ਔਰ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਭਾਈ ਜਦੋਂ ਇਸ ਲੈਵਲ ਦਾ ਕੇਸ ਜਿਹੜਾ ਇੰਟਰਨੈਸ਼ਨਲ ਰੈਪਿਊਟ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਖੁਦ ਇਹ ਲੈ ਕੇ ਗਏ, ਜੇ ਉਹਨਾਂ ਦੀ ਹੋਂਦ ਨਹੀਂ ਰਹੇਗੀ ਅਸੀਂ ਤਾਂ ਅਜੇ ਉਸ ਪਾਸੇ ਵੱਲ ਜਾ ਰਹੇ ਹਾਂ, ਇਹ ਸਾਡੇ ਕੇਸ ਨੂੰ ਵੀ ਹਾਰਮ ਕਰਦਾ ਹੈ। ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਪਾਕਿਸਤਾਨ ਦੇ ਉੱਤੇ ਕਿਤੇ ਨਾ ਕਿਤੇ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਜਾਂ ਹੁਣ ਈਵਨ ਫਾਰਮਰ ਇਸ਼ੂ ਦੇ ਉੱਤੇ ਵੀ ਜਿਵੇਂ ਆਵਾਮ ਦੀ ਹਮਾਇਤ ਜਾਂ ਉਹਨਾਂ ਦੀ ਅਪਰ ਲੈਵਲ ਤੇ ਉਹਨੇ ਸਿੱਖਾਂ 'ਚ ਹੋਪ ਵੀ ਪੈਦਾ ਕੀਤੀ ਹੈ। ਤੇ ਅਸੀਂ ਤਾਂ ਇਹ ਕਹਿ ਹੀ ਸਕਦੇ ਹਾਂ, ਬਾਕੀ ਤਾਂ ਹਰ ਇੱਕ ਨੇ ਆਪਣੇ ਇੰਟਰਸਟ ਦੇਖਣੇ ਨੇ ਕਿ ਭਾਈ ਜ਼ਰੂਰ ਗੱਲਬਾਤ ਵੀ ਕਰੋ, ਲੇਕਿਨ ਇਹ ਨਾ ਹੋਏ ਕਿ ਅਲਟੀਮੇਟਲੀ ਕੋਈ ਇਸ ਕਿਸਮ ਦਾ ਜਿਹੜਾ ਇੰਡੀਆ ਦੇ ਚੱਕਰਵਿਊਹ 'ਚ ਤੁਸੀਂ ਫਸ ਜਾਓ ਜਾਂ ਅਮਰੀਕਾ ਜਾਂ ਚੀਨ ਦੇ ਚੱਕਰਵਿਊਹ 'ਚ ਫਸ ਜਾਓ, ਜਿਹਦੇ 'ਚ ਫਿਰ ਤੁਹਾਨੂੰ ਕਦੇ ਤਾਰੀਖ ਹਿਸਟਰੀ ਮਾਫ ਨਾ ਕਰੇ। ਇੱਥੇ ਕਿ ਮੈਂ ਗੱਲ ਛੱਡ ਦੇਣਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।